ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ, ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਕੀ ਖਿਆਲ ਹੈ, ਅੱਜ ਤੁਹਾਨੂੰ ਫਰਾਂਸ ਨਾਲ ਲੈ ਚਲੀਏ? ਕਿਆ ਬਾਤ ਹੈ ਫਰਾਂਸ ਦੀ। ਫਰਾਂਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਮਸ਼ਹੂਰ ਨੇ, ਇੱਕ ਹੈ ਐਫਲ ਟਾਵਰ ਤੇ ਦੂਜਾ ਹੈ ਸਰਦਾਰ ਖੜਗ ਸਿੰਘ ਜੀ। ਇਹ ਫਰਾਂਸ ਦੀ ਪਛਾਣ ਹੈ। ਹੋਇਆ ਇੰਜ ਕਿ ਮੈਂ ਟੂਰਿਸਟ ਕੈਂਪ ਦੇ ਵਿੱਚੋਂ ਕੈਬ ਵਾਲੇ ਨੂੰ ਫੋਨ ਕੀਤਾ ਤੇ ਕੈਬ ਆਫਿਸ ਨੇ ਗੱਡੀ ਭੇਜ ਦਿੱਤੀ। ਉਹਨੂੰ ਦੱਸਿਆ ਸੀ ਕਿ ਮੈਂ ਐਫਲ ਟਾਵਰ ਵੇਖਣ ਜਾਣਾ ਹੈ ਤੇ ਉੱਥੋਂ ਤੱਕ ਦੀ ਕੈਬ ਚਾਹੀਦੀ। ਜਦੋਂ ਕੈਬ ਆਈ ਤੇ ਵੇਖਿਆ ਵਿੱਚ ਇੱਕ ਸਰਦਾਰ ਜੀ ਬੈਠਾ। ਉਸ ਨੇ ਮੇਰੇ ਵੱਲ ਵੇਖਿਆ, ਮੈਨੂੰ ਆਖਿਆ ਕੋਈ ਗੋਰੀ ਹੁੰਦੀ ਤੇ ਮੈਂ ਬੂਹਾ ਖੋਲ ਦਿੰਦਾ, ਤੇ ਸ਼ਰਾਫਤ ਐਸੇ ਵਿੱਚ ਹੈ ਕਿ ਪਿਛਲਾ ਬੂਹਾ ਆਪੇ ਖੋਲ ਤੇ ਆਪੇ ਬਹਿ, ਆਪੇ ਵਰਤ ਤੇ ਆਪੇ ਖਾ। ਮੈਂ ਆਖਿਆ ਭਾਜੀ ਨੋ ਪ੍ਰੋਬਲਮ, ਇਹ VIP ਟਰੀਟਮੈਂਟ ਸਾਡੇ ਨਾਲ ਸਦੀਆਂ ਤੋਂ ਹੋ ਰਿਹਾ, ਬਲਕਿ ਹਰ ਵਿਆਹ ਬੰਦੇ ਨਾਲ ਇਹ VIP ਟਰੀਟਮੈਂਟ ਹੁੰਦਾ ਹੈ ਕਿ ਬੂਹਾ ਉਸੇ ਨੂੰ ਖੋਲਣਾ ਪੈਂਦਾ। ਉਹਨੇ ਆਖਿਆ ਮੈਨੂੰ ਸਰਦਾਰ ਖੜਗ ਸਿੰਘ ਜੀ ਕਹਿੰਦੇ ਨੇ। ਮੈਂ ਕਿਹਾ ਉਹ ਕਿਉਂ ਕਹਿੰਦੇ ਨੇ? ਉਹ ਕਹਿੰਦਾ ਅਗਰ ਤੇਰਾ IQ ਲੈਵਲ ਕੁਛ ਹਾਈ ਜੈਂਟਰੀ ਦਾ ਨਹੀਂ ਤੇ ਫਿਰ सुन, खड़ग सिंह दे खड़कने से खड़कती हैं खिड़कियां और खिड़कियों के खड़कने से खड़कता है खड़ग सिंह। ऐसे ਲਈ ਲੋਕ ਮੈਨੂੰ ਸਰਦਾਰ ਖੜਗ ਸਿੰਘ ਜੀ ਕਹਿੰਦੇ। ਮੈਂ ਕਿਹਾ ਸ਼ੁਕਰ ਹੈ ਯਾਰ ਤੂੰ ਖੜਕ ਰਿਹਾ, ਜੇ ਰੜਕ ਰਿਹਾ ਹੁੰਦਾ ਤੇ ਮੈਂ ਤੇਰਾ ਕੀ ਕਰ ਲੈਂਦਾ। ਹੁਣ ਅਸੀਂ ਜਾ ਰਹੇ ਸਾਂ ਐਫਲ ਟਾਵਰ ਵੇਖਣ, ਜਿੱਥੇ ਰੀਟਾ ਮੇਰਾ ਇੰਤਜ਼ਾਰ ਕਰ ਰਹੀ ਸੀ। ਉਹਦਾ ਫੋਨ ਆਇਆ ਸੀ, ਜੇ ਤੂੰ 10 ਮਿੰਟਾਂ 'ਚ ਨਾ ਪਹੁੰਚਿਆ ਤੇ ਮੈਂ ਉੱਡ ਪੁੱਟ ਜਾਣਾ, ਫਿਰ ਤੂੰ ਰੋਂਦਾ ਰਹਿ ਜਾਏਗਾ। ਮੈਂ ਸਰਦਾਰ ਜੀ ਨੂੰ ਦੱਸਿਆ ਵੀ, ਮੈਂ ਕਿਹਾ ਯਾਰ ਟਾਈਮੋਂ ਟਾਈਮ ਪਹੁੰਚਣਾ, ਜੇ ਕੁੜੀ ਹੱਥੋਂ ਨਿਕਲ ਗਈ ਤੇ ਮੈਂ ਥਾਂ ਮਾਰਿਆ ਜਾਵਾਂਗਾ, ਕਿਉਂਕਿ ਮੇਰਾ ਵਾਪਸੀ ਦਾ ਲੰਦਨ ਦਾ ਕਿਰਾਇਆ ਵੀ ਉਸੇ ਨੇ ਭਰਨਾ ਤੇ ਮੇਰੇ ਕੋਲ ਤਾਂ ਜਿਹੜਾ ਜਿੰਨੇ ਡਾਲਰ ਸਨ ਉਹ ਮੈਂ ਬਸ ਫਰਾਂਸ ਦੀ ਸੈਰ ਤੇ ਰੋੜ ਬੈਠਾ। ਸਰਦਾਰ ਜੀ ਨੇ ਆਖਿਆ ਓਏ ਮੇਰੇ ਯਾਰਾ ਫਿਕਰ ਨਾਟ। ਇਹਦੇ ਨਾਲ ਉਹਨੇ ਠਾਹ ਕਰਕੇ ਬ੍ਰੇਕ ਮਾਰੀ ਤੇ ਪੱਬ ਦੇ ਅੱਗੇ ਗੱਡੀ ਰੋਕ ਦਿੱਤੀ। ਮੈਂ ਕਿਹਾ ਸਰਦਾਰ ਜੀ ਤੂੰ ਮੈਨੂੰ ਲੇਟ ਕਰਾਏਗਾ ਯਾਰ, ਕੋ ਮੇਰਾ ਅਹਿਸਾਸ ਕਰ, ਮੈਂ ਐਫਲ ਟਾਵਰ ਦੇਖਣਾ, ਰੀਟਾ ਨੂੰ ਮਿਲਣਾ ਹੀ ਯਾਰ, ਦੇਰ ਹੋ ਜਾਣੀ ਹੈ। ਉਹ ਕਹਿੰਦਾ ਗੱਲ ਸੁਣ, ਫਿਲਹਾਲ ਐਫਲ ਟਾਵਰ ਦੀ ਜਗ੍ਹਾ ਤੂੰ ਮੈਨੂੰ ਵੇਖ ਲੈ ਤੇ ਰੀਟਾ ਦੀ ਜਗ੍ਹਾ ਤੂੰ ਮੇਰੀ ਮਜਲੀਟਾ ਨੂੰ ਵੇਖ ਲੈ। ਉਸ ਤੋਂ ਬਾਅਦ ਜਾ ਕੇ ਰੀਟਾ ਨੂੰ ਦੇਖ ਲਈ, ਫਿਰ ਐਫਲ ਟਾਵਰ ਵੀ ਵੇਖ ਲਈ। ਇਹਨੂੰ ਕਹਿੰਦੇ ਨੇ ਚੋਪੜੀਆਂ ਨਾਲੇ ਦੋ ਪਰ 9 ਗਿਰੀਆਂ ਖਾਓ ਚੁਆਰੇ, ਇੱਕ ਟਿਕਟ ਵਿੱਚ 2 ਨਜ਼ਾਰੇ। ਖੈਰ ਮਜਬੂਰੀ ਸੀ, ਮੈਂ ਜਾ ਕੇ ਪੱਬ 'ਚ ਬਹਿ ਗਿਆ। ਮੈਨੂੰ ਕਹਿੰਦਾ ਤੂੰ 1 ਗਲਾਸੀ ਲਾ, 2 ਲਾ, 3 ਲਾ, 5 ਲਾ, ਜਿੰਨੀਆਂ ਮਰਜ਼ੀ ਲੱਸੀ ਦੀਆਂ ਗਲਾਸੀਆਂ ਪੀ ਮੇਰੇ ਬਾਦਸ਼ਾਹ, ਮੈਨੂੰ ਮਜਲੀਟਾ ਨੂੰ ਮਿਲਣ ਦੇ। ਲਓ ਜੀ, ਸਰਦਾਰ ਜੀ ਦੀ ਗਰਲਫਰੈਂਡ ਵੀ ਆ ਗਈ। ਮੇਰੇ ਜਮਾਲੀਆਤੀ ਸ਼ੌਕ ਨੂੰ ਇਹ ਲੱਗਿਆ ਕਿਸੇ ਨੇ ਥਾਂ ਕੱਢ ਕੇ ਕਿਸੇ ਨੇ ਬੱਲਾ ਮਾਰਿਆ। ਮੈਂ ਕਹੀ ਯਾਰ ਇਹ ਕਿੱਥੋਂ ਇਹਨੇ ਫੜੀ ਹੈ? ਇਸ ਲਈ ਕਿ ਕੁੜੀ ਗੰਜੀ ਸੀ, ਸਟਿੰਡ ਕੀਤੀ ਹੋਈ ਸੀ, ਕੰਨਾਂ 'ਚ ਵੱਡੀਆਂ ਵੱਡੀਆਂ ਵਾਲੀਆਂ ਸਨ। ਇਹ ਇੱਕ ਖਾਸ ਸਟਾਈਲ ਹੈ ਡਿਜ਼ਾਈਨਿੰਗ ਦਾ, ਇੱਕ ਖਾਸ ਗਰੁੱਪ ਹੈ ਜਿਹਨੂੰ ਪੰਕਸ ਕਹਿੰਦੇ ਨੇ, ਕਿ ਉਹਨਾਂ ਦਾ ਹੁਲੀਆ ਇਹੋ ਜਿਹਾ ਹੀ ਹੁੰਦਾ, ਜਾਂ ਤੇ ਵਾਲ ਜਿਹੜੇ ਨੇ ਵਿੱਚੋਂ ਐਂ ਕਰਕੇ ਛੂੰ ਕਰਕੇ ਖੜੇ ਹੁੰਦੇ ਨੇ, ਭਾਵੇਂ ਲਾਲ ਹੋਣ, ਹਰੇ ਹੋਣ, ਪੀਲੇ ਹੋਣ, ਨੀਲੇ ਹੋਣ, ਜਾਂ ਫਿਰ ਟਿੰਡ ਹੁੰਦੀ, ਥੱਲੇ ਫੌਜੀ ਬੂਟ ਤੇ ਫੌਜੀ ਜੀ ਵਰਦੀ ਹੁੰਦੀ, ਤੇ ਉਸ ਕੁੜੀ ਦੀ ਵੀ ਟਿੰਡ ਵਾਲੀਆਂ, ਫੌਜੀ ਜੀ ਵਰਦੀ ਤੇ ਥੱਲੇ ਲੌਂਗ ਬੂਟ। ਉਹ ਜਿੰਨਾ ਚਿਰ ਸਰਦਾਰ ਖੜਗ ਸਿੰਘ ਜੀ ਨਾਲ ਗੱਲਾਂ ਕਰਦੀ ਰਹੀ, ਮੈਨੂੰ ਇਹੋ ਹੀ ਖਤਰਾ ਲੱਗਿਆ ਕਿ ਕਿਸੇ ਵੇਲੇ ਵੀ ਉਹ ਕੁੜੀ ਕੁਰਸੀ ਚੁੱਕ ਕੇ ਸਰਦਾਰ ਦੇ ਸਿਰ ਤੇ ਮਾਰ ਸਕਦੀ ਹੈ। ਅੱਗੋਂ ਫਿਰ ਉਹਦੀ ਪਗੜੀ ਉਹਦਾ ਦਿਫਾ ਕਰਦੀ ਹੈ ਜਾਂ ਨਹੀਂ ਕਰਦੀ, ਇਹ ਰੱਬ ਹੀ ਜਾਣੇ। ਪਰ ਸ਼ੁਕਰ ਹੈ ਐਸਾ ਕੋਈ ਵਾਕਿਆ, ਕੋਈ ਸਾਨਿਆ ਰੋਨਮਾ ਨਹੀਂ ਹੋਇਆ
ਤੇ ਅਸੀਂ ਉੱਥੋਂ ਨਿਕਲ ਆਏ। ਐਫਲ ਟਾਵਰ ਕੋਲ ਪਹੁੰਚੇ ਤੇ ਕੁਝ ਦੇਰ ਤੇ ਸਾਨੂੰ ਲੱਗ ਗਈ ਪਾਰਕਿੰਗ ਲੱਭਣ ਦੇ ਵਿੱਚ। ਤੇ ਇਸ ਦੌਰਾਨ ਮੈਂ ਜਿੰਨੀਆਂ ਕੁ ਫੋਟੋਆਂ ਖਿੱਚ ਸਕਦਾ ਸਾਂ ਉਹਨਾਂ ਪਰਾਂ ਦੀਆਂ, ਜਿਵੇਂ ਟੂਰਿਸਟਾਂ ਦੀ ਆਦਤ ਹੁੰਦੀ ਹੈ, ਕੈਮਰੇ 'ਚ ਰੀਲ ਹੋਵੇ ਨਾ ਹੋਵੇ, ਇਹ ਵਿੱਚੋਂ ਕਿਤੇ ਟਕਾ ਠੱਗ ਖਿੱਚੀ ਜਾਣਗੇ ਫੋਟੋਆਂ ਜਿਹੜੀਆਂ। ਪਰ ਅੱਜ ਕੱਲ੍ਹ ਤਾਂ ਰੀਲ ਵਾਲਾ ਰੌਲਾ ਹੀ ਕੋਈ ਨਹੀਂ, ਸਾਰਾ ਕੁਝ ਡਿਜੀਟਲ ਹੈ, ਚਿਪ ਪਾਓ ਤੇ ਜਿੰਨੀਆਂ ਮਰਜ਼ੀ ਫੋਟੋਆਂ ਖਿੱਚ ਲਓ। ਉਸ ਤੋਂ ਬਾਅਦ ਅਸੀਂ ਉਸ ਸੈਲਡ ਬਾਰ ਵਿੱਚ ਗਏ ਜਿੱਥੇ ਰੀਟਾ ਮੇਰਾ ਇੰਤਜ਼ਾਰ ਕਰ ਰਹੀ ਸੀ। ਉੱਥੇ ਵੇਖਿਆ ਨਾ ਰੀਟਾ ਸੀ, ਨਾ ਰੀਟਾ ਦੀ ਖੁਸ਼ਬੂ ਸੀ। ਕੁਝ ਹੋਰ ਹੀ ਓਪਰੀਆਂ ਦੀਆਂ ਸ਼ਕਲਾਂ ਵਾਲੇ ਮੁੰਡੇ ਕੁੜੀਆਂ ਉੱਥੇ ਬੈਠੇ ਸਲਾਦ ਖਾ ਰਹੇ ਸਨ। ਅਜੇ ਮੈਂ ਦੁਖੀ ਹੋ ਕੇ ਰੀਟਾ ਦੇ ਬਾਰੇ ਸੋਚ ਹੀ ਰਿਹਾ ਸੀ ਤੇ ਰੀਟਾ ਦਾ ਫੋਨ ਆ ਗਿਆ। ਉਸ ਨੇ ਸੰਸਰਸ਼ੁਦਾ 4 ਹਰਫ ਬੋਲੇ, ਮੈਂ ਦੱਸ ਨਹੀਂ ਸਕਦਾ, ਆਪੇ ਸਮਝ ਜਾਓ। ਤੇ ਨਾਲ ਹੀ ਬੋਲੀ, ਮੇਰੀ ਫਲਾਈਟ ਦੇ ਵਿੱਚ 15 ਮਿੰਟ ਨੇ ਤੇ ਇਸ ਵੇਲੇ ਮੈਂ ਆ ਏਅਰਪੋਰਟ ਤੇ। ਅੱਗੋਂ ਜੱਟ ਜਾਣੇ ਤੇ ਬਿੱਜੂ ਜਾਣੇ, ਤੂੰ ਜਾਣੇ, ਤੇਰਾ ਕੰਮ ਜਾਣੇ, ਤੂੰ ਪੈਦਲ ਵਾਪਸ ਆਣਾ ਫਰਾਂਸ ਤੋਂ ਲੰਦਨ ਦਾ ਹੀ, ਜਾਂ ਤੂੰ ਟੁਰ ਕੇ ਆਣਾ, ਭੱਜ ਕੇ ਆਣਾ, ਜਾਂ ਕਿਵੇਂ ਵੀ ਆਣਾ ਹੈ, ਦੈਟਸ ਯੂਅਰ ਓਨ ਪ੍ਰੋਬਲਮ। ਮੈਂ ਗਈ ਯਾਰ ਮਾਰੇ ਗਏ। ਮੈਂ ਬੱਖੇ ਪੈ ਗਿਆ ਸਰਦਾਰ ਖੜਕ ਸਿੰਘ ਜੀ ਦੇ। ਮੈਂ ਕਿਹਾ ਭਾਜੀ ਤੁਸੀਂ ਮੈਨੂੰ ਮਰਵਾਤਾ, ਮੈਂ ਹੁਣ ਦੱਸੋ ਵਾਪਸ ਕਿਵੇਂ ਜਾਵਾਂਗਾ। ਸਰਦਾਰ ਖੜਕ ਸਿੰਘ ਜੀ ਨੇ ਪੁੱਛਿਆ ਪ੍ਰੋਬਲਮ ਕੀ ਹੈ। ਮੈਂ ਕਿਹਾ ਯਾਰ ਮੈਂ ਅੱਗੇ ਵੀ ਫਰਮਾ ਚੁੱਕੇ ਹਾਂ ਕਿ ਮੇਰੀ ਵਾਪਸੀ ਦੀ ਟਿਕਟ ਰੀਟਾ ਨੇ ਭਰਨੀ ਸੀ। ਉਹ ਕਹਿੰਦਾ ਫਿਰ ਕਾਹਦੀ ਫਿਕਰ ਹੈ ਯਾਰ, ਤੂੰ ਹੀ ਕਰੀ, ਤੈਨੂੰ ਕੋਈ ਗਾਣ ਦਾ ਸ਼ੌਕ ਹੈ। ਮੈਂ ਕਿਹਾ ਯਾਰ ਇੱਕ ਵਾਰੀ ਗਾਣ ਦੀ ਕੋਸ਼ਿਸ਼ ਕੀਤੀ ਸੀ, ਗੁਆਂਢੀਆਂ ਦੇ ਨਿਆਣੇ ਡਰ ਗਿਆ ਤੇ ਅੱਬੇ ਨੇ ਆਖਿਆ ਖਬਰਦਾਰ ਜੇ ਤੂੰ ਮੁੜ ਕੇ ਗਾਣ ਦੀ ਕੋਸ਼ਿਸ਼ ਕੀਤੀ, ਤੂੰ ਇੱਥੇ ਲਾਇਨ ਆਰਡਰ ਦੇ ਮਸਾਇਲ ਖੜਾ ਕਰ ਦੇਗਾ, ਤੇਰੀ ਆਵਾਜ਼ ਐਸੇ ਪਾਟੇ ਢੋਲ ਵਰਗੀ ਹੈ। ਸਰਦਾਰ ਖੜਕ ਸਿੰਘ ਜੀ ਬੋਲਿਆ ਫਿਕਰ ਨਾ ਉੱਠ, ਜੇ ਤੇਰੇ ਕੋਲ ਕਿਰਾਇਆ ਕੋਈ ਨਹੀਂ, ਆਪਾਂ ਕਿਸੇ ਵੀ ਬੱਸ ਸਟਾਪ ਤੇ, ਕਿਸੇ ਵੀ ਟ੍ਰੇਨ ਦੇ ਸਟਾਪ ਤੇ ਜਾ ਕੇ ਖੜੇ ਹੋ ਜਾਵਾਂਗੇ। ਤੂੰ ਹੈਟ ਲਾ ਕੇ ਤੇ ਐਂ ਰੱਖ ਦੇਈਂ ਤੇ ਆਪਣੇ ਪਾਟੇ ਢੋਲ ਰੰਗੀ ਆਵਾਜ਼ ਦੇ ਵਿੱਚ ਭਾਵੇਂ ਉਹਨਾਂ ਨੂੰ ਗਾਲਾਂ ਕੱਢੀ ਰੱਖੀ, ਪਰ ਗਾਲਾਂ ਕੱਢਣੀਆਂ ਸੁਰ ਵਿੱਚ ਨੇ। ਅੱਗੋਂ ਮੈਨੂੰ ਗਿਟਾਰ ਵਜਾਉਣਾ ਨਹੀਂ ਆਉਂਦਾ, ਪਰ ਮੈਂ ਗਿਟਾਰ ਵਜਾਵਾਂਗਾ। ਗਿਟਾਰ ਦੀ ਕੀ ਮਜਾਲ ਹੈ ਕਿਉਂ ਨਾ ਵੱਜੇ। ਤੇ ਵੇਖੀ ਚੰਗੀ ਭਲੀ ਸਾਡੀ ਦਿਹਾੜੀ ਲੱਗ ਜਾਣੀ ਹੈ। ਲੋਕਾਂ ਨੇ ਯਤੀਮ ਮਸਕੀਨ ਨਵੇਂ ਫਨਕਾਰ ਤੇ ਟੂਰਿਸਟ ਸਮਝ ਕੇ ਸਾਡਾ ਹੈਡ ਜਿਹੜਾ ਨੋਟਾਂ ਨਾਲ ਸਿੱਕਿਆ ਨਾ ਭਰ ਦੇਣਾ। ਮੈਂ ਕਿਹਾ ਯਾਰ ਮੈਂ ਤੇ ਅਜੇ ਸੈਰ ਸੂਰ ਵੀ ਕਰਨੀ ਇੱਥੋਂ ਦੀ ਫਰਾਂਸ ਦੀ, ਤੇ ਮੇਰਾ ਕੀ ਬਣੇਗਾ। ਤਾਂ ਉਹ ਕਹਿੰਦਾ ਉਹ ਵੀ ਫਿਕਰ ਨਾ ਕਰ, ਉਹ ਵੀ ਆਪਾਂ ਐਵੇਂ ਇਕੱਠੇ ਕੁੱਠੇ ਕਰ ਲਾਂਗੇ। ਮੈਂ ਕਿਹਾ ਚਲੋ, ਰਵਾਂਗੇ ਕਿੱਥੇ, ਕਿਉਂਕਿ ਟੂਰਿਸਟ ਕੈਂਪ ਤੋਂ ਤਾਂ ਮੈਂ ਸਮਾਨ ਚੁੱਕ ਲਿਆ ਸਾਂ। ਸਮਾਨ ਕਿ ਨਿੱਕਾ ਜਿਹਾ ਬੁੱਕ ਜਾ ਕੱਛ 'ਚ ਮਾਰਿਆ ਤੇ ਬਾਹਰ ਆ ਗਿਆ। ਤੇ ਹੁਣ ਮੈਂ ਟੂਰਿਸਟ ਕੈਂਪ ਵਿੱਚ ਵੀ ਨਹੀਂ ਜਾ ਸਕਦਾ, ਉਹਨਾਂ ਨੇ ਐਡਵਾਂਸ ਪੈਸੇ ਜਮ੍ਹਾਂ ਕਰਨੇ ਨੇ। ਸਰਦਾਰ ਖੜਕ ਸਿੰਘ ਜੀ ਬੋਲਿਆ ਫਿਕਰ ਨਾਟ ਮੇਰੇ ਯਾਰਾ, ਫਿਕਰ ਨਾਟ, ਇਹਦਾ ਬੰਦੋਬਸਤ ਮੈਂ ਆਪੇ ਕਰ ਲਾਂਗਾ। ਬਸ ਤੂੰ ਤੇਰਾ ਥੋੜੀ ਜਿਹੀ ਗਾਣ ਦੀ ਪ੍ਰੈਕਟਿਸ ਕਰ ਲਈ, ਬਾਕੀ ਕੰਮ ਰੁੜ ਜਾਏਗਾ ਤੇ ਮੇਰਾ ਡੇਰਾ ਖਾਲੀ ਹੈ। ਤੂੰ ਜਿੰਨੇ ਦਿਨ ਵੀ ਰਹਿਣਾ ਮੂੰਹ ਚੁੱਕ ਕੇ ਉੱਥੇ ਆ ਜਾ ਤੇ ਉੱਥੇ ਹੀ ਰਹਿ। ਮੈਂ ਆਣਾ ਕਿੱਥੋਂ ਸੀ, ਸਮਾਨ ਮੇਰੇ ਬਗਲ ਦੇ ਵਿੱਚ ਸ਼ੀਸ਼ਾਪੁਰ ਦੇ ਵਿੱਚ ਛੋਟਾ ਜਿਹਾ ਬੈਗ ਜਿਹਾ ਫੜਿਆ ਜਿਹੜਾ ਉਹਦੇ। ਮੈਂ ਭਗਵਾਨ ਜੀ ਟਿਕ ਗਿਆ ਸਰਦਾਰ ਖੜਕ ਸਿੰਘ ਜੀ ਦੇ ਅਪਾਰਟਮੈਂਟ ਦੇ ਵਿੱਚ। ਉਹਨੇ ਮੈਨੂੰ ਖੂਬ ਫਰਾਂਸ ਦੀ ਸੈਰ ਕਰਾਈ। ਐਫਲ ਟਾਵਰ ਨੂੰ ਇੱਕ ਵਾਰੀ ਛੱਡ ਆਉਣੇ, ਆਉਂਦੇ ਜਾਂਦੇ ਹਰ ਵਾਰੀ ਕੱਦੂ ਲੈਣ ਵੀ ਜਾਣਾ, ਕਹਿੰਦਾ ਵੇਖ ਐਫਲ ਟਾਵਰ। ਉਹਨੇ ਡੱਬਾ ਲੈਣ ਵੀ ਜਾਣਾ, ਕਹਿਣਾ ਵੇਖ ਐਫਲ ਟਾਵਰ। ਅਖੀਰ ਐਫਲ ਟਾਵਰ ਦੇ ਵੀ ਹੱਥ ਬੰਨਦੇ ਆਉਣੇ। ਗਈ ਯਾਰ ਤੁਹਾਡੇ ਦੋਨਾਂ ਦੇਸੀਆਂ ਦੀ ਸ਼ਕਲ ਵੇਖ ਵੇਖ ਕੇ ਮੈਨੂੰ ਲੱਗਦਾ ਕਿ ਮੈਂ ਖੁਦ ਪੰਜਾਬ ਦੇ ਕਿਸੇ ਪਿੰਡ ਦੇ ਵਿੱਚੋਂ ਮੈਨੂੰ ਪੱਟ ਕੇ ਤੇ ਇੱਥੇ ਕੱਢਿਆ ਗਿਆ। ਸਰਦਾਰ ਖੜਕ ਸਿੰਘ ਜੀ ਮੈਨੂੰ ਫਰਾਂਸ ਦੇ ਪਿੰਡਾਂ ਵਿੱਚ ਲੈ ਗਿਆ। ਫਰਾਂਸ ਦੇ ਪਿੰਡ, ਜੇ ਤੁਹਾਨੂੰ ਕਦੀ ਫਰਾਂਸ ਦੇ ਪਿੰਡਾਂ ਵਿੱਚ ਜਾਣ ਦਾ ਇਤਫਾਕ ਹੋਵੇ ਤੇ ਬਹੁਤ ਸਾਰੇ ਪਿੰਡ ਐਸੇ ਨੇ ਜਿੱਥੇ ਅੰਗੂਰ ਦੇ ਬਾਗਾਤ ਨੇ, ਬੜੇ ਵਸੀਅ ਅਰੀਜ਼ ਬਾਗਾਤ ਨੇ। ਉੱਥੇ ਚਿੱਟੇ ਅੰਗੂਰ ਵੀ ਹੁੰਦੇ ਨੇ ਤੇ ਉੱਥੇ ਲਾਲ ਅੰਗੂਰ ਵੀ ਹੁੰਦੇ ਨੇ। ਹੁਣ ਉੱਥੇ ਹੁੰਦਾ ਕੀ ਹੈ ਕਿ ਉੱਥੇ ਹੋਮਮੇਡ ਵਾਈਨ ਮਿਲਦੀ ਹੈ। ਤੁਹਾਨੂੰ ਰੈੱਡ ਵਾਈਨ ਚਾਹੀਦੀ ਹੈ, ਤੁਹਾਨੂੰ ਵਾਈਟ ਵਾਈਨ ਚਾਹੀਦੀ ਹੈ, ਉਹ ਹੋਮਮੇਡ ਹੋਏਗੀ। ਉਹਦੇ ਨਾਲ ਜੋ ਵੀ ਤੁਹਾਨੂੰ ਫੂਡ ਚਾਹੀਦਾ ਹੈ, ਸੀ ਫੂਡ ਚਾਹੀਦਾ, ਉਰਾ ਫੂਡ ਚਾਹੀਦਾ, ਪਰਾ ਫੂਡ ਚਾਹੀਦਾ, ਵੈਜੀਟੇਰੀਅਨ ਚਾਹੀਦਾ, ਉਹ ਵੀ ਤੁਹਾਨੂੰ ਉੱਥੇ ਮਿਲੇਗਾ। ਉੱਥੇ ਲੋਕ ਆਉਂਦੇ ਨੇ, ਪੁਰਬਾਸ਼ ਵੀ ਹੁੰਦੇ ਨੇ ਤੇ ਬੋਤਲਾਂ ਭਰ ਕੇ ਵੀ ਲੈ ਜਾਂਦੇ ਨੇ।
ਉਸ ਤੋਂ ਇਲਾਵਾ ਉਹਨੇ ਫਰਾਂਸ ਦੇ ਉਹ ਕਸਬੇ ਘੁਮਾਏ ਜਿੱਥੇ ਇਨਕਲਾਬ ਫਰਾਂਸ ਦੇ ਦੌਰਾਨ ਜੰਗਾਂ ਹੁੰਦੀਆਂ ਰਹੀਆਂ, ਅਜੇ ਉਹਨਾਂ ਦੀਆਂ ਨਿਸ਼ਾਨੀਆਂ ਬਾਕੀ ਨੇ। ਮੈਂ ਉਹਦੇ ਕੋਲੋਂ ਪੁੱਛਿਆ, ਯਾਰ ਤੂੰ ਇੱਥੇ ਫਰਾਂਸ ਦੇ ਵਿੱਚ ਕੀ ਆਂਡੇ ਲੈਣ ਆਇਆ ਸੀ? ਉਹਨੇ, ਸਰਦਾਰ ਖੜਕ ਸਿੰਘ ਜੀ ਨੇ ਮੈਨੂੰ ਦੱਸਿਆ, ਕਹਿੰਦਾ ਯਾਰ ਮੈਂ ਅਸਲ ਵਿੱਚ ਫਰਾਂਸ 'ਚ ਆਇਆ ਸਾਂ ਇਨਕਲਾਬ ਫਰਾਂਸ ਨੂੰ ਸਟੱਡੀ ਕਰ, ਪਰ ਹੋਇਆ ਕਿ ਜੋ ਮੈਂ ਸਟੱਡੀ ਕੀਤਾ ਉਹਨੇ ਮੈਨੂੰ ਸਟੱਡੀ ਕਰ ਲਿਆ, ਤੇ 20 ਸਾਲ ਹੋ ਗਏ ਨੇ ਮੈਂ ਇਨਕਲਾਬ ਫਰਾਂਸ ਨੂੰ ਸਟੱਡੀ ਕਰ ਰਿਹਾ ਤੇ ਇਨਕਲਾਬ ਫਰਾਂਸ ਮੈਨੂੰ ਸਟੱਡੀ ਕਰੀ ਜਾ ਰਿਹਾ। ਉਹ ਮੈਂ ਕਿਹਾ ਯਾਰ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰ, ਤੇਰੀ ਪਿੱਛੇ ਫੈਮਿਲੀ ਕੋਈ ਨਹੀਂ ਪੰਜਾਬ ਦੇ ਵਿੱਚ? ਉਹ ਕਹਿੰਦਾ ਹੈ। ਮੈਂ ਕਿਹਾ ਫੇਰ? ਕਹਿੰਦਾ ਹੈ ਬੜੀ ਗੰਭੀਰ ਸਮੱਸਿਆ ਹੈ, ਬੜਾ ਹਾਈ ਜੈਂਟਰੀ ਦਾ ਪ੍ਰੋਬਲਮ ਹੈ, ਬੜਾ ਮੁਸ਼ਕਲ ਸਵਾਲ ਹੈ। ਉਹ ਮੈਂ ਕਿਹਾ ਅਸੀਂ ਮੜ ਗਏ, ਸਾਨੂੰ ਦੱਸੋ, ਅਸੀਂ ਡਾਊਨ ਟਾਊਨ ਦੇ ਪ੍ਰਿੰਸ, ਸਾਨੂੰ ਮਸਲੇ ਨਾ ਦੱਸੋਗੇ ਤੇ ਦੱਸੋਗੇ ਕਿਹਨੂੰ? ਇਹ ਸੈਕੰਡ ਵਰਲਡ ਵਾਰ ਵਿੱਚ ਹਿਟਲਰ ਵੀ ਸਾਡੇ ਕੋਲ ਮਸ਼ਵਰੇ ਲੈ ਕੇ ਆਪਣਾ ਧੀਆ ਪਾਚਾ ਕਰਾਉਂਦਾ ਰਿਹਾ, ਤੂੰ ਕੀ ਸ਼ੈ? ਸਰਦਾਰ ਖੜਕ ਸਿੰਘ ਜੀ ਨੇ ਦੱਸਿਆ, ਉਹਨੇ ਕਿਹਾ ਯਾਰ ਇੱਥੇ ਫਰਾਂਸ ਵਿੱਚ ਟਿਕਣ ਲਈ ਇੱਥੋਂ ਦੀ ਇਮੀਗ੍ਰੇਸ਼ਨ ਚਾਹੀਦੀ ਸੀ। ਮੇਰੇ ਦੇਸੀ ਵਕੀਲ ਨੇ ਮੈਨੂੰ ਮਸ਼ਵਰਾ ਦਿੱਤਾ ਕਿ ਤੂੰ ਪੇਪਰ ਮੈਰਿਜ ਕਰ ਲੈ, ਲਿਹਾਜ਼ਾ ਮੈਂ ਲੀਗਲ ਹੋਣ ਲਈ ਉੱਥੇ ਪੇਪਰ ਮੈਰਿਜ ਕਰ ਲਈ। 7 ਸਾਲ ਜੋ ਖਟਿਆ ਵਟਿਆ, ਜੋ ਕਮਾਇਆ, ਉਸ ਫਰੈਂਚ ਕੁੜੀ ਦੇ ਹਵਾਲੇ ਹੋ ਗਿਆ। ਉਹ ਮੈਂ ਕੀ ਹਵਾਲੇ ਕਰਨਾ ਸੀ, ਉਹਨੇ ਆਪ ਹੀ ਖੋਹ ਲੈਂਦੀ ਸੀ ਨੌਂਦਰਾ ਮਾਰ ਕੇ। ਮੈਂ ਕਿਹਾ ਯਾਰ ਇਹ ਤਾਂ ਬਹੁਤ ਬੁਰਾ ਹੋਇਆ, ਤੇ ਪਿਛਲੇ ਰੁਲ ਗਏ। ਉਹ ਕਹਿੰਦਾ ਨਹੀਂ, ਜਿਸ ਟਾਈਮ ਉਹਦਾ ਜੌਬ ਹੁੰਦਾ ਸੀ ਮੈਂ ਪਾਰਟ ਟਾਈਮ ਜੌਬ ਕਰਕੇ ਪਿਛਲਿਆਂ ਨੂੰ ਖਰਚਾ ਬੜਾ ਭੇਜੀ ਰੱਖਦਾ ਸੀ। ਮੈਂ ਕਿਹਾ ਤੇ ਫਿਰ 7 ਸਾਲ ਟੱਪ ਗਏ ਤੇ ਬਾਕੀ 13 ਸਾਲ ਤੂੰ ਇੱਥੇ ਕਿਉਂ ਜੱਬਦਾ ਫਿਰ ਰਿਹਾ? ਕਹਿੰਦਾ ਯਾਰ ਮੈਂ ਜਿਸ ਟਾਈਮ ਆਇਆ ਸਾਂ, ਇੱਕ ਨਿਆਣਾ, ਨਿੱਘਾ ਜਿਹਾ ਨਿਆਣਾ, ਉਹ ਬੇਗਮ ਉਹਦੀ ਅੱਖਾਂ 'ਚ ਸੁਰਮਾ ਪਾਉਂਦੀ ਸੀ, ਉਹਦਾ ਮੂੰਹ ਚੁੰਮਦੀ ਸੀ, ਉਹਦੀਆਂ ਰਾਲਾਂ ਚੁੰਮਦੀ ਸੀ, ਤੇ ਮੇਰੇ ਆਉਣ ਤੋਂ 3-4 ਮਹੀਨਿਆਂ ਬਾਅਦ ਫਿਰ ਇੱਕ ਨਿਆਣੀ ਹੋਈ, 2 ਨਿਆਣੇ ਹੋ ਗਏ। ਤੇ ਮੈਂ ਕਿਹਾ ਯਾਰ ਤੇਰੇ ਫਰਾਂਸ ਦੇ ਆਉਣ ਜਾਣ ਦੇ ਨਾਲ ਉਹਨਾਂ ਨਿਆਣਿਆਂ ਦਾ ਕੀ ਤਾਲੁਕ ਹੈ? ਕਹਿੰਦਾ ਯਾਰ ਹਾਲਾਤ ਬੜੇ ਗੰਭੀਰ ਸਨ, ਕਿਤੇ ਫਸਲਾਂ ਗਹਿਣੇ ਪਈਆਂ ਮਾਲੀਆਤੀ ਅਦਾਰਿਆਂ ਦੇ ਕੋਲ, ਜ਼ਰਾਈ ਮਹਿਕਮਿਆਂ ਦੇ ਕੋਲ, ਕਿਤੇ ਜ਼ਮੀਨ ਰਹਿਣੇ ਪਈ, ਕਿਤੇ ਫਸਲਾਂ ਰਹਿਣੇ ਪਈਆਂ, ਕਿਤੇ ਉਂਝ ਮਹਾਜਨ ਤੋਂ ਜਿਹੜੇ ਪੈਸੇ ਲਿੱਤੇ ਉਹ ਸੂਦ ਵੱਧ ਗਏ। ਮੈਨੂੰ 10 ਸਾਲ ਲੱਗੇ ਕਿ ਹੌਲੀ ਹੌਲੀ ਮੈਂ ਨਿੱਕੇ ਨੂੰ ਵੀ ਪੜ੍ਹਾਇਆ, ਭੈਣ ਦਾ ਵਿਆਹ ਵੀ ਕੀਤਾ, ਮਾਪੇ ਵੀ ਸਾਂਭੇ, ਮੇਰੇ ਆਪਣੇ ਨਿਆਣੇ ਵੀ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹੇ, ਉੱਥੇ ਪੱਕਾ ਕੋਠਾ ਬਣਿਆ, ਫਿਰ ਉਹ ਇੱਕ ਬੰਗਲਾ ਜਿਹਾ ਬਣ ਗਿਆ ਪੰਜਾਬ ਦੇ ਵਿੱਚ, ਫਿਰ ਗੱਡੀ ਵੀ ਆ ਗਈ, ਫਸਲਾਂ ਵੀ ਬਿਹਤਰ ਹੋਈਆਂ, ਫਾਰਮ ਹਾਊਸ ਬਣ ਗਿਆ। ਤਾਂ ਮੈਂ ਕਿਹਾ ਯਾਰ ਇੰਨਾ ਕੁਛ ਬਣ ਗਿਆ, ਹੁਣ ਫਿਰ ਤੈਨੂੰ ਕੀ ਚਾਹੀਦਾ? ਕਹਿੰਦਾ ਯਾਰ ਜੋ ਮੈਨੂੰ ਚਾਹੀਦਾ ਉਹ ਨਹੀਂ ਮਿਲਿਆ। ਮੈਂ ਜਦੋਂ ਵੀ ਮਿਲਣ ਜਾਣਾ ਵਾਂ ਤੇ ਸਭ ਤੋਂ ਪਹਿਲਾ ਸਵਾਲ, ਉਹ ਭਾਵੇਂ ਮੇਰੇ ਬੱਚੇ ਨੇ, ਭਾਵੇਂ ਮੇਰੀ ਬੀਵੀ ਹੈ, ਭਾਵੇਂ ਮੇਰੇ ਮਾਪੇ ਨੇ, ਭਾਵੇਂ ਭਰਾ ਹੈ ਤੇ ਭਾਵੇਂ ਭੈਣ ਹੈ, ਪਹਿਲਾ ਸਵਾਲ ਇਹੀ ਹੁੰਦਾ ਕਿ ਤੂੰ ਜਾਣਾ ਕਿਦੋਂ? ਕਹਿੰਦਾ ਯਾਰ ਬਸ ਕਾਲਜਾ ਤੇ ਉੱਥੇ ਚੀਰਿਆ ਜਾਂਦਾ, ਜਦੋਂ ਹਾਲੇ ਬੰਦੇ ਨੇ ਥੈਲਾ ਰੱਖਿਆ ਨਹੀਂ ਤਾਂ ਅਗਲੇ ਸਵਾਲ ਕਰਦੇ ਨੇ ਕਿ ਤੂੰ ਜਾਣਾ ਕਿਦੋਂ? ਮੈਂ ਕਿਹਾ ਯਾਰ ਉੱਥੇ ਕੋਈ ਕਾਰੋਬਾਰ ਕਰ ਲੈਂਦਾ। ਉਹ ਕਹਿੰਦਾ ਯਾਰ ਇੱਕ ਵਾਰੀ ਨਹੀਂ 3-4 ਵਾਰੀ ਜਿਹੜਾ ਉੱਥੇ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਕਿਹਾ ਸੈੱਟ ਹੋ ਜਾਈਏ ਇੱਥੇ ਰਹਿ ਜਾਈਏ, ਪਰ ਯਾਰ ਪਿਛਲੇ ਤੇ ਲੱਗਦਾ ਸਾਰੀ ਠੱਗ ਬਣ ਗਏ ਨੇ, ਕਿਉਂਕਿ ਜਿੱਥੇ ਵੀ ਇਨਵੈਸਟਮੈਂਟ ਕੀਤੀ ਉਹਨਾਂ ਨੇ ਇੰਜ ਲਵਰੇ ਲਾਏ, ਇੰਜ ਝਾਕੂ ਫੇਰੇ ਕਿ ਪਤਾ ਹੀ ਉਦੋਂ ਲੱਗਿਆ ਜਦੋਂ ਜੇਬਾਂ ਵਿਹਲੀਆਂ ਤੇ ਯਾਰ ਹੋਈ ਸੜਕ ਤੇ। ਮੈਂ ਕਿਹਾ ਯਾਰ ਵੈਰੀ ਬੈਡ, ਤੇ ਹੁਣ ਤੇਰਾ ਕੀ ਪ੍ਰੋਗਰਾਮ? ਉਹ ਕਹਿੰਦਾ ਮੇਰਾ ਕੀ ਪ੍ਰੋਗਰਾਮ ਹੈ, ਮੈਂ ਜਦੋਂ ਵੀ ਕਹਿੰਦਾ ਜੀ ਮੈਂ ਆ ਰਿਹਾ, ਅੱਗੋਂ ਕਹਿੰਦੇ ਖਬਰਦਾਰ ਜੇ ਤੂੰ ਵਾਪਸ ਇੱਥੇ ਪੰਜਾਬ ਵਿੱਚ ਆਇਆ ਤੂੰ ਫਰਾਂਸ ਹੀ ਠੀਕ ਹੈ। ਤੇ ਜਦੋਂ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਇੱਥੇ ਫਰਾਂਸ ਵਿੱਚ ਆ ਜਾਓ, ਤੇ ਪਤਾ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਇੱਥੇ ਸਾਡੇ ਕੋਲ ਬੰਗਲਾ ਹੈ, ਸਾਡੇ ਕੋਲ ਜ਼ਮੀਨਾਂ ਨੇ, ਸਾਡੇ ਕੋਲ ਗੱਡੀਆਂ ਨੇ, ਅਸੀਂ ਇੱਥੇ ਮੌਜ ਕਰ ਰਹੇ, ਅਸੀਂ ਇੱਥੇ ਹੀ ਠੀਕ ਹਾਂ, ਅਸੀਂ ਉੱਥੇ ਜਾ ਕੇ ਭਾਂਡੇ ਨਹੀਂ ਮਾਂਜ ਸਕਦੇ, ਅਸੀਂ ਉੱਥੇ ਜਾ ਕੇ ਫਰਸ਼ਾਂ ਤੇ ਪੋਚੇ ਨਹੀਂ ਲਾ ਸਕਦੇ,
ਅਸੀਂ ਉੱਥੇ ਜਾ ਕੇ ਕੈਬ ਨਹੀਂ ਚਲਾ ਸਕਦੇ, ਅਸੀਂ ਉੱਥੇ ਜਾ ਕੇ ਪੀਜ਼ਾ ਡਿਲੀਵਰੀ ਨਹੀਂ ਕਰ ਸਕਦੇ, ਅਸੀਂ ਉੱਥੇ ਜਾ ਕੇ ਧੱਕੇ ਨਹੀਂ ਖਾ ਸਕਦੇ, ਅਸੀਂ ਇੱਥੇ ਠੀਕ ਹੈ। ਤੂੰ ਹੈ ਨਾ ਕਮਾਉਣ ਵਾਲਾ, ਤੈਨੂੰ ਕੀ ਮੌਤ ਵੱਜੀ ਹੈ, ਕਮਾਈ ਆ ਤੇ ਭੇਜੀ ਆ। ਜਦੋਂ ਕੋਈ ਹਾਲਾਤ ਠੀਕ ਠਾਕ ਹੋਣਗੇ ਤਾਂ ਫਿਰ ਤੂੰ ਵੀ ਆ ਜਾਈ, ਨਹੀਂ ਆਏਗਾ ਤਾਂ ਤਬੂਤ 'ਚ ਪੈ ਕੇ ਆ ਜਾਈ, ਜਾਂ ਤੈਨੂੰ ਅਸੀਂ ਆਪ ਮੰਜੇ ਤੇ ਚੁੱਕ ਲਿਆਵਾਂਗੇ, ਵੀਲ ਚੇਅਰ ਤੇ ਫੜ ਲਿਆਵਾਂਗੇ। ਮੈਂ ਕਿਹਾ ਯਾਰ ਸਰਦਾਰ ਖੜਗ ਸਿੰਘ ਜੀ, ਤੇਰੇ ਦੁੱਖ ਸੁਣ ਕੇ ਮੈਂ ਰੀਟਾ ਦਾ ਦੁੱਖ ਭੁੱਲ ਗਿਆ, ਤੇਰੇ ਦੁੱਖ ਸੁਣ ਕੇ ਮੈਂ ਆਪਣੇ ਦੁੱਖ ਬੜੇ ਇਲਾਜ ਕੀਤੀ ਫਿਰਦਾ ਸੀ, ਉਹ ਪੁਕਾਨਿਆਂ ਚੋਂ ਆ ਕੱਢਦੀ। ਯਾਰ ਤੂੰ ਤੇ ਬਹੁਤ ਦੁਖੀ ਹੈ, ਤੇ ਇਸ ਸਾਰੀ ਕਹਾਣੀ ਦੇ ਵਿੱਚ ਹੁਣ ਤੂੰ ਕੀ ਫੀਲ ਕਰਨਾ ਹੈ ਕਿ ਤੂੰ ਕੀ ਹੈ? ਉਹਨੇ ਕਿਹਾ ਜੋ ਮੈਂ ਫੀਲ ਕਰਨਾ ਹੈ, ਜੇ ਉਹਦਾ ਪਤਾ ਲੱਗ ਜਾਏ ਤਾਂ ਸਮਝੋ ਇੱਥੇ ਤੀਸਰੀ ਆਲਮੀ ਜੰਗ ਛਿੜ ਜਾਏ, ਕੀਮਿਆਈ ਜੰਗ। ਮੈਂ ਕਿਹਾ ਯਾਰ ਤੂੰ ਫਿਰ ਰਹਿਣ ਦੇ, ਨਾ ਹੀ ਦੱਸ। ਤੇ ਜਿਸ ਦਿਨ ਮੈਂ ਫਲਾਈਟ ਫੜਨ ਲਈ ਗਿਆ, ਮੈਨੂੰ ਛੱਡਣ ਵਾਲਾ ਵੀ ਉਹੀ ਸਰਦਾਰ ਖੜਗ ਸਿੰਘ ਜੀ। ਮੈਂ ਸਰਦਾਰ ਖੜਗ ਸਿੰਘ ਜੀ ਨੂੰ ਆਖਿਆ, ਮੈਂ ਕਿਹਾ ਯਾਰ ਥੈਂਕ ਯੂ ਵੈਰੀ ਮਚ ਯਾਰ, ਤੂੰ ਬੜਾ ਸਾਹਮਣੇ ਹੈ, ਤੂੰ ਵੀ ਯਾਰਾਂ ਦਾ ਯਾਰ ਹੈ, ਅਸੀਂ ਵੀ ਯਾਰਾਂ ਦੇ ਯਾਰ ਹਾਂ, ਤੈਨੂੰ ਅਸੀਂ ਬੜਾ ਚੇਤੇ ਰੱਖਾਂਗੇ। ਹੁਣ ਸਰਦਾਰ ਜੀ ਉਸ ਵੇਲੇ ਮੇਰੇ ਜਾਨ ਦੇ ਗਮ ਵਿੱਚ ਫੁੱਲ ਮੋਸ਼ਨ ਦੇ ਅੰਦਰ ਠੱਗਾ ਠੱਕ ਇਮੋਸ਼ਨਲ, ਉਸਨੇ ਕੋਈ 35 ਵਾਰੀ ਮੇਰੇ ਨਾਲ ਜੱਫੀ ਪਾਈ, ਹਵਾੜਾਂ ਨਿਕਲ ਰਹੀਆਂ ਨੇ ਮੂੰਹ ਦੇ ਵਿੱਚ, ਪਤਾ ਨਹੀਂ ਕਿੰਨੀਆਂ ਕੁ ਗਲਾਸੀਆਂ ਲਾਈਆਂ ਨੇ, ਔਰ ਹਰ ਦਫਾ ਜੱਫੀ ਪਾਉਣ ਤੋਂ ਬਾਅਦ ਆਖਿਆ ਸੌਰੀ ਯਾਰ, ਮੈਂ ਤੇ ਤੇਰੇ ਨਾਲ ਜੱਫੀ ਪਾਣਾ ਭੁੱਲ ਹੀ ਗਿਆ। ਮੈਂ ਪੁੱਛਿਆ ਮੈਂ ਤੇ ਚਲੇ ਜਾਵਾਂਗਾ, ਫਿਰ ਪਤਾ ਨਹੀਂ ਜ਼ਿੰਦਗੀ ਦੇ ਕਿਸੇ ਮੋੜ ਤੇ ਅਸੀਂ ਮਿਲੀਏ ਜਾਂ ਨਾ ਮਿਲੀਏ, ਪਰ ਇਹਨੂੰ ਬੜੀ ਇੱਕ ਧੜਕੂ ਜਿਹਾ ਰਹਿਣਾ, ਬੜੀ ਚਿੰਤਾ ਜਿਹੀ ਰਹਿਣੀ ਹੈ ਕਿ ਯਾਰ ਤੇਰੇ ਨਾਲ ਬਣਿਆ ਕੀ ਪਿੱਛੋਂ। ਉਹ ਕਹਿੰਦਾ ਯਾਰ ਤੂੰ ਮੇਰੀ ਫਿਕਰ ਨਾ ਕਰ, ਮੈਂ ਫਰਜ਼ ਕਰ ਲਿਆ। ਮੈਂ ਕਿਹਾ ਕੀ ਫਰਜ਼ ਕਰ ਲਿਆ? ਕਹਿੰਦਾ ਮੈਂ ਫਰਜ਼ ਕਰ ਲਿਆ ਕਿ ਮੈਂ ਸਰਦਾਰ ਖੜਗ ਸਿੰਘ ਜੀ ਨਹੀਂ ਰਿਹਾ। ਉਹ ਮੈਂ ਕਿਹਾ ਨਹੀਂ ਮੇਰੇ ਯਾਰਾ, ਤੂੰ ਸਰਦਾਰ ਖੜਗ ਸਿੰਘ ਜੀ ਹੈ ਤੇ ਤੂੰ ਸਰਦਾਰ ਖੜਗ ਸਿੰਘ ਹੀ ਰਹੇਗਾ। ਉਹ ਰੋ ਪਿਆ, ਠੱਗਾ ਠੱਗ ਰੋ ਪਿਆ, ਠਣਾ ਠਣ ਰੋ ਪਿਆ। ਉਹ ਮੈਨੂੰ ਕਹਿੰਦਾ ਨਹੀਂ ਯਾਰ, ਮੈਨੂੰ ਸਰਦਾਰ ਖੜਗ ਸਿੰਘ ਜੀ ਨਾ ਕਹੋ, ਮੈਨੂੰ ਠੱਗਾ ਕਹੋ, ਕਿਉਂਕਿ ਮੈਂ 20 ਸਾਲ ਤੋਂ ਫਰਾਂਸ ਦੇ ਵਿੱਚ ਜੈਸੀ ਜ਼ਿੰਦਗੀ ਗੁਜ਼ਾਰ ਰਿਹਾ, ਮੈਨੂੰ ਇੰਜ ਲੱਗਦਾ ਕਿ ਮੈਂ 20 ਸਾਲ ਪਹਿਲੇ ਇਨਸਾਨ ਦੇ ਰੂਪ ਵਿੱਚ ਇੱਥੇ ਆਇਆ ਸੀ ਇਨਕਲਾਬ ਫਰਾਂਸ ਨੂੰ ਸਟੱਡੀ ਕਰਨ, ਤੇ ਹਾਲਾਤ ਨੇ, ਵਾਕਿਆਤ ਨੇ ਮੈਨੂੰ ਠੱਗਾ ਬਣਾਤਾ ਹੈ। ਮੇਰੀ ਅੱਖਾਂ ਤੇ ਪੱਟੀ ਬੰਨਤੀ ਹੈ, ਮੈਨੂੰ ਖੂਹ ਦੇ ਉੱਤੇ ਜੋਤ ਦਿੱਤਾ ਹੈ, ਤੇ ਮੈਂ 20 ਸਾਲਾਂ ਤੋਂ ਖੂਹ ਗੇੜੀ ਜਾ ਰਿਹਾ, ਗੇੜੀ ਜਾ ਰਿਹਾ, ਗੇੜੀ ਜਾ ਰਿਹਾ। ਜਿਹੜਾ ਪਾਣੀ ਉਸ ਖੂਹ ਦੇ ਵਿੱਚੋਂ ਨਿਕਲਦਾ ਹੈ, ਜੋ ਪਾਣੀ ਉਹ ਟਿੰਨਾਂ ਭਰ ਕੇ ਵਿੱਚੋਂ ਲੈ ਕੇ ਆਉਂਦੀਆਂ ਨੇ, ਉਹ ਸਾਰਾ ਦਾ ਸਾਰਾ ਪੰਜਾਬ ਨੂੰ ਚਲੇ ਜਾਂਦਾ ਹੈ, ਬੀਵੀ ਬੱਚਿਆਂ ਨੂੰ ਚਲੇ ਜਾਂਦਾ ਹੈ, ਮਾਪਿਆਂ ਭੈਣ ਭਰਾਵਾਂ ਨੂੰ ਚਲੇ ਜਾਂਦਾ ਹੈ। ਤੇ ਮੈਂ ਤਾਂ ਯਾਰ ਇੰਨਾ ਪਿਆਸਾ ਰਹਿ ਜਾਂਦਾ ਕਿ ਮੈਨੂੰ ਆਪਣੀ ਪਿਆਸ ਬੁਝਾਉਣ ਲਈ ਪਾਣੀ ਦਾ, ਪਿਆਰ ਦਾ ਇੱਕ ਕਤਰਾ ਵੀ ਨਹੀਂ ਲੱਭਦਾ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ। ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ, ਗੱਲ ਨਿੱਕੀ ਜਿਹੀ।